ਗੁਲਾਮੀ ਸਟੇਟ ਆਫ ਮਾਈਂਡ ਹੁੰਦੀ ਹੈ। ਔਰ ਜਦੋਂ ਜਿਹੜੀਆਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਐਨਮੀ ਨੇ ਇੱਕ ਐਸਾ ਨੈਰੇਟਿਵ ਸਿਰਜਿਆ ਹੁੰਦਾ ਹੈ ਕਿ ਜਿਸ ਦੇ ਵਿੱਚ ਇੱਕ ਵੱਡਾ ਤਬਕਾ ਗੁਲਾਮੀ ਨੂੰ ਇੰਜੋਏ ਕਰਨ ਲੱਗ ਜਾਂਦਾ ਹੈ। ਔਰ ਹੌਲੀ ਹੌਲੀ ਤੁਹਾਡੇ ਅੰਦਰ ਠੀਕ ਤੇ ਗਲਤ ਦੀ ਪਰਖ ਤਾਂ ਮੁੱਕਦੀ ਹੈ। ਤੁਹਾਨੂੰ ਇਹ ਵੀ ਨਹੀਂ ਅਹਿਸਾਸ ਹੁੰਦਾ ਕਿ ਤੁਸੀਂ ਕੀ ਸੀ ਤੇ ਤੁਹਾਨੂੰ ਕੀ ਬਣਾ ਦਿੱਤਾ ਗਿਆ। ਇਹ ਵੈਰ ਉਦੋਂ ਹੀ ਸ਼ੁਰੂ ਹੋ ਗਿਆ ਸੀ, ਬ੍ਰਾਹਮਣਵਾਦ ਜਿਹਨੂੰ ਅੱਜ ਹਿੰਦੂਤਵਾ ਕਹਿੰਦੇ ਨੇ, ਉਸ ਆਈਡੀਓਲੋਜੀ ਦਾ। ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਪਾਂਧੇ ਦਾ ਹੱਥ ਫੜ ਕੇ ਕਿਹਾ ਸੀ ਕਿ ਇਹ ਜਨੇਊ ਨਹੀਂ ਮੈਂ ਪਾਉਣਾ, ਕਿਉਂਕਿ ਇਹ ਜਿਹੜਾ ਤੂੰ ਰਿਪਰੈਜ਼ੈਂਟੇਟਿਵ ਹੈ ਇਸ ਸਾਰੇ ਜਨੇਊ ਵਾਲਿਆਂ ਦਾ, ਨਾ ਤੇਰੇ 'ਚ ਦਇਆ, ਨਾ ਧਰਮ ਹੈ, ਨਾ ਜਾਤ ਹੈ, ਨਾ ਸੱਤ ਹੈ। ਚੰਦੂ, ਗੰਗੂ, ਲੱਖੂ, ਜੱਸੂ, ਜਿੰਨੇ ਮਰਜ਼ੀ, ਇੰਦਰਾ ਗਾਂਧੀ, ਨਰਿੰਦਰ ਮੋਦੀ ਤੱਕ ਸਾਰੇ ਗਿਣ ਲਓ, ਇਹ ਉਹੀ 5 ਸਦੀਆਂ ਦੇ ਵੈਰ ਦੀ ਕੰਟੀਨਿਊਟੀ ਹੈ। ਪਰ ਇਹਨਾਂ 5 ਸਦੀਆਂ 'ਚ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ ਆਈ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਸਿੱਖੀ ਨੂੰ ਕਾਜ਼ੀ ਤੋਂ ਖਤਰਾ ਹੈ, ਪ੍ਰੀਸ ਤੋਂ ਖਤਰਾ ਹੈ, ਮੁੱਲਾਂ ਤੋਂ ਖਤਰਾ ਹੈ, ਰਬਾਈ ਤੋਂ ਖਤਰਾ ਹੈ, ਬੁੱਧਿਸਟ ਮੰਕ ਤੋਂ ਖਤਰਾ ਹੈ। ਬਿਪਰ, ਉਹੀ ਬਿਪਰ ਜਿਹੜਾ ਅੱਜ ਸਿੱਖੀ ਦੇ ਵੈਰ ਹੈ, ਕਿਉਂਕਿ ਬਿਪਰਵਾਦ ਇਨਸਾਨੀ ਨਾ ਬਰਾਬਰੀ 'ਚ ਯਕੀਨ ਰੱਖਦਾ ਹੈ। all men are born equal, ਇਹ ਪਹਿਲੇ ਮੁੱਢਲੇ ਲਫ਼ਜ਼ ਨੇ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ, ਤੇ ਬ੍ਰਾਹਮਣਵਾਦ ਦਾ ਬੇਸ ਹੈ all men are born unequal। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਕੱਟ ਮਰੈ, ਕਬੂ ਨ ਛਾੜੈ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਹੜੇ ਦਿਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਜਿੱਥੇ ਘੱਲੂਘਾਰਾ 84 ਦੀ ਯਾਦ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਇਹਨਾਂ ਸਾਰੇ ਦਿਨਾਂ ਦੇ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਔਰ ਜਿਸ ਮੁਕਾਮ 'ਤੇ, ਜਿਸ ਸ਼ਹੀਦੀ ਅਸਥਾਨ 'ਤੇ ਅਸੀਂ ਖੜ੍ਹੇ ਹਾਂ, 2 ਵਰ੍ਹੇ ਪਹਿਲਾਂ ਖਾਲਿਸਤਾਨੀ ਸੰਘਰਸ਼ ਦੇ ਯੋਧੇ, ਇੱਕ ਨਿਸ਼ਕਾਮ ਸੇਵਕ, ਗੁਰੂ ਨੂੰ ਪਿਆਰ ਕਰਨ ਵਾਲੇ, ਇਨਸਾਨੀਅਤ ਦੇ ਅਸਲ ਅਰਥਾਂ ਨੂੰ ਸਮਝਣ ਵਾਲੇ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ, ਸ਼ਹੀਦੀ ਦੀ ਅਮੁੱਲ ਦਾਤ ਉਹਨਾਂ ਨੂੰ ਸਤਿਗੁਰੂ ਨੇ ਬਖਸ਼ੀ। ਭਾਈ ਮਨਿੰਦਰ ਸਿੰਘ ਜੀ ਬੜੀ ਡੂੰਘਾਈ ਨਾਲ ਗੁਰਮਤਿ ਫਲਸਫੇ ਨੂੰ ਬਿਆਨ ਕਰ ਰਹੇ ਸਨ, ਤੇ ਦੀਵਾਨ 'ਚ ਬੈਠੇ ਹਾਂ, ਮੇਰੇ ਮਨ ਦੇ ਵਿੱਚ ਇਹ ਆ ਰਿਹਾ ਸੀ, ਸ਼ਲੋਕ ਵਾਰਾਂ ਤੇ ਵਧੀਕ। ਸ਼ਲੋਕ ਵਾਰਾਂ ਤੇ ਵਧੀਕ ਦਾ ਹੀ ਇਹ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਧਰ ਲੈ ਤੇ ਇਸ ਗਲੀ ਵਿੱਚ ਆ ਜਾ। ਇਸ ਰਸਤੇ 'ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਇਹ ਪ੍ਰੇਮ ਦੇ ਪੁਤਲਿਆਂ ਦੀ ਦਾਸਤਾਨ ਹੈ, ਇਹ ਇਸ਼ਕ ਹਕੀਕੀ ਦੇ ਪਾਂਧਿਆਂ ਦੀ ਕਹਾਣੀ ਹੈ। ਤੇ ਇਸ ਸ਼ਲੋਕ ਤੋਂ ਇੱਕਦਮ ਬਾਅਦ ਅਗਲਾ ਸ਼ਲੋਕ ਹੈ, ਨਾਲ ਕਿਰਾੜਾ ਦੋਸਤੀ, ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਆਵੈ ਕਿਸੇ ਥਾਂ। ਇੱਕ ਪਾਸੇ ਪ੍ਰੇਮ ਦੀ ਖੇਡ ਦੇ ਪੁਤਲੇ ਨੇ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਅੱਗੇ ਰੱਖ ਦਿੱਤੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਏ। ਇੱਕ ਕਿਰਾੜ ਬਿਰਤੀ ਨੇ, ਇਹ ਕੋਈ ਜ਼ਾਤੀ ਸੂਚਕ ਲਫ਼ਜ਼ ਨਹੀਂ ਹੈ, ਇਹ ਬਣਕ ਬਿਰਤੀ ਹੈ, ਜਿਹੜੇ ਹਾਣ ਤੇ ਲਾਭ ਦਾ ਵਿਚਾਰ ਕਰਦੇ ਨੇ, ਜਿਹੜੇ ਇਹ ਸਵਾਲ ਕਰਦੇ ਨੇ ਕਿ ਜੀ 4 ਦਹਾਕਿਆਂ 'ਚ 1.5 ਲੱਖ ਤੋਂ ਜ਼ਿਆਦਾ ਨੌਜਵਾਨ ਮਰਵਾ ਲਏ, ਅੱਜ ਵੀ ਮਰਵਾਈ ਜਾਂਦੇ ਹੋ, ਕੀ ਖੱਟਿਆ?
एक किराड़ बिरती है। और गुरु नानक पातशाह ने याद करवाया, बेशक इतिहासक वाक़या भाई मूला जी दे नाल जुड़िया होया है, सियालकोट शहर दे वासी जिन्हां ने कदे टका लैके इस सवाल का जवाब दिता सी कि मरना सच ते जिउणा झूठ। पर जदों फिर परख का वेला आया, गुरु नानक पातशाह दूसरी बार उस शहर च आए तो उन्होंने गुरु साहब नूं फेस नहीं किया, क्योंकि जदों तुसी हाण ते लाभ दे इस सौदेबाजी च पै जांदे हो तो फिर तुसी इश्क हकीकी दे उस सफ़र तो, जिहड़ा सफ़र उन्हां चावां नाल भरिया होया, कबीर मोहे मरने का चाव है, मरों तो हर के द्वार, मत हर पूछे कौन है, परा हमारे बार। ये प्यार की खेड है, इसनूं ना दुनियावी नज़रां बयान कर सकदियां ने, ना कोई बौद्धिकता बयान कर सकती है, ना कोई इंटैलेक्चुअल सोफिस्टिकेशन इसनूं समझ सकती है। ये तो उस अग दे भबूके वांग है, प्यार रचिया होया रगो रेशे च, प्यारे दे राह ते तुरे हुए हैं। और ये है कि मैनू कदों उस प्यारे दी गोद मिले। यही कारण सी कि 18वीं सदी जिसनूं जदों असीं पातशाहत दा सफ़र कहंदे हैं, जिस दे विच एक सदी सिखां ने घोड़ियां दियां काठियां नूं अपना घर बनाया, साडियां मातावां भैणां ने खन्नी खन्नी रोटी ते गुजारा किया, सवा सवा मन दे पीसने पीसे, बच्चों दे टोटे करवा के हार गलां च पवाए। तो जे समझना है कि इस भाणे की खेड नूं, इस इश्क की खेड नूं किवें असीं अज दे वक्त एहसास कर सकते, तो वो वाक़या उस लाहौर की लखपत जेल का ही है कि सारा दिन पीसण पीसे ने, गलां दे विच हार पे ने, उन्हां दे बच्चों नूं ही मार के तो शाम नूं सारियां कट्ठियां मातावां रहरास करदियां तो फिर अरदास करदियां कि हे सतगुरु, 4 पहर दिन सुखां दा बतीत होया, रहमत करना 4 पहर रात भी सुखां दी बतीत होए। ये भाण है। जे भाई हरजिंदर सिंह जिंदा, भाई सुखदेव सिंह सुखा 9 अक्तूबर 1992 नूं उस पूने की यरबदा जेल दे विच अखीरली वो गुरु प्यार की लोरी, वो झूठा फांसी का झूठा नहीं, गुरु की प्यार लोरी नूं मानण वाल तुरदे ने। तो उन्हां दी माता उसे ही गुरुद्वारा साहब पूने दे खुशी दे शब्द पढ़ रहे ने, लड्डू वंड रहे ने, क्योंकि ये चाहना उन्हां 2 शहीदां ने अपनी अखीरली मुलाकात वेले दित्ती सी कि जदों असी फांसी के तख्ते ते चढ़ रहे होईए, तुसी गुरु का शुकराना करना, असी तो मौत लाड़ी नूं विआउण चले हैं। ये शहादत का कानसैप्ट है, ये शहीदी की गल है। शहीद के सामने चॉइस हुंदी है हमेशा। मैं कल क्योंकि भाई हरदीप सिंह निज्जर की याद नूं समर्पित सैमीनार सी, उस दे विच भी मैं पार्टिसिपेट किया और उहदे च भी मैं शहीद के कानसैप्ट की गल करदे कहा सी कि अरबी जबान का लफज है जिसका अर्थ गवाही है, शहादत, एविडेंस, कि रब की दरगाह दे विच जदों कोई निष्काम हो के शहीद दे कोल चॉइस हुंदी है, वो जिंदगी बचा सकदा है। साढ़े 24 किन्ने ने पंजाब की धरती ते बाहर जिन्हां दे लई माया दे अंबार लाने, वड्डे घर, वड्डियां गड्डियां, यही जिंदगी का मकसद है। उन्होंने तो गुलामी नज़र नहीं आती, गुलामी स्टेट ऑफ माइंड हुंदी है। और जदों जिहड़ियां कौमां अपनी होंद की लड़ाई लड़ रही हुंदियां ने, उन्हां दे एनिमी ने एक ऐसा नैरेटिव सिरजिया हुंदा है कि जिस दे विच एक वड्डा तबका गुलामी नूं इंजॉय करन लग जांदे। पश्चिमी जगत दे विच जां साइकाइट्री की हिस्टरी च इसनूं स्टॉकहोम सिंड्रोम कहंदे ने। स्टॉकहोम सिंड्रोम हुंदा है भी जिन्हें तुहानूं किडनैप कीता है जां जिन्हें तुहाडे नाल धक्का कीता है, तुसीं उस नूं ही प्यार करन लग जांदे हो, तुहानूं उही चंगा लगन लग जांदा है। और हौली हौली तुहाडे अंदर ठीक ते गलत की परख तां मुकदी है, तुहानूं ये भी नहीं एहसास हुंदा कि तुसीं की सी ते तुहानूं की बना दिता गया। और हुकूमतां दा ये यतन हुंदा है। मिलान कुंद्रा एक फ्रीलैंसर थिंकर होए ने,
ਉਹਨਾਂ ਦੀ ਕੋਟ ਅਕਸਰ ਹਰ ਰੈਵੋਲੂਸ਼ਨ ਵਾਲੇ, ਹਰ ਸਟਰਗਲ ਵਾਲੇ ਕੋਟ ਕਰਦੇ ਨੇ, ਮੈਂ ਵੀ ਅਕਸਰ ਕੋਟ ਕਰਦੇ। ਉਸ 'ਚੋਂ ਕਹਿੰਦੇ ਨੇ, ਦ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਏ ਪੀਪਲ is to destroy its books, its culture, its history. Then have somebody to write new books, invent new culture, create new history. Before long, those people will forget what they were and what they are. The struggle is actually of memory against forgetting. ਕਿ ਜਿਹੜੇ ਸਿਸਟਮ ਤੁਹਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਨੇ, ਤੁਹਾਡੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ। ਸਿੱਖ ਧਰਮ ਮਹਿਜ਼ ਇੱਕ ਧਰਮ ਜਾਂ ਮਜ਼ਹਬ ਨਹੀਂ ਹੈ। ਸਿੱਖ ਇੱਕ ਸਿਵਲਾਈਜੇਸ਼ਨ ਹੈ, ਇੱਕ ਤਹਿਜ਼ੀਬ ਹੈ, ਇੱਕ ਜੀਵਨ ਜਾਚ ਹੈ। 10 ਗੁਰੂ ਸਾਹਿਬਾਨ ਨੇ 1469 ਤੋਂ 1699 ਤੱਕ 230 ਵਰ੍ਹੇ ਉਸ ਧਰਤੀ ਦੇ ਉੱਤੇ ਇੱਕ ਮਨੁੱਖ ਨੂੰ ਘੜਿਆ, ਉਸ ਨੂੰ ਸਿਰਜਿਆ, ਉਸ ਨੂੰ ਜ਼ਬਾਨ ਲੈਂਗੁਏਜ ਦਿੱਤੀ, ਉਸ ਨੂੰ ਥਾਟ ਦਿੱਤਾ, ਉਸ ਨੂੰ ਤਹਿਜ਼ੀਬ ਦਿੱਤੀ, ਉਸ ਨੂੰ ਸ਼ਸਤਰ ਦਿੱਤਾ, ਉਸ ਨੂੰ ਫਾਈਲੈਂਥਰੋਪੀ ਦਿੱਤੀ ਅਤੇ ਉਸ ਦੀ ਪ੍ਰੋਗਰਾਮਿੰਗ ਕੀਤੀ, ਉਸ ਦੀ ਚਿਜ਼ਲਿੰਗ ਕੀਤੀ ਅਤੇ ਉਸ ਦੀ ਪ੍ਰੋਗਰਾਮਿੰਗ ਤੋਂ ਬਾਅਦ ਉਸ ਆਦਰਸ਼ ਇਨਸਾਨ ਦੇ ਸਾਹਮਣੇ ਜਿਹੜਾ ਪੰਜ ਕਕਾਰੀ ਰੂਪ ਦੇ ਵਿੱਚ, ਖਾਲਸਾ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਪ੍ਰਗਟ ਹੋਇਆ, ਉਸ ਨੂੰ ਗੁਰੂ ਸਾਹਿਬ ਨੇ ਫਰਮਾਇਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਮੌਜ ਵਿੱਚ ਜੋ ਪੈਦਾ ਹੁੰਦੇ ਨੇ, ਇਹ ਲਾਡਲਾਪਨ ਜਿਹੜਾ ਉਸ ਮੌਜ ਦੇ ਵਿੱਚ ਹੁੰਦਾ ਹੈ, ਜਿਹੜੀਆਂ ਉਸ ਮੌਜ ਦੀਆਂ ਤਰੰਗਾਂ ਨੇ, ਉਹ ਤੁਹਾਨੂੰ ਕਦੇ ਗੁਲਾਮੀ ਕਬੂਲਣ ਨਹੀਂ ਦਿੰਦੀਆਂ। ਇਸੇ ਲਈ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ। ਅਤੇ ਜਦੋਂ ਉਹਨਾਂ ਦੀ ਕਲਮ ਚੱਲਦੀ ਹੈ, ਉਹ ਪੰਜਾਬ ਦੀ ਧਰਤੀ ਵੱਲ ਦੇਖਦੇ ਨੇ, ਪੰਜਾਬ ਦੇ ਰੁੱਖ ਵੀ, ਪੰਜਾਬ ਦੀਆਂ ਹਵਾਵਾਂ, ਪੰਜਾਬ ਦਾ ਪਾਣੀ ਧੰਨ ਗੁਰੂ ਨਾਨਕ ਦੀ ਸੱਧ ਦੇ ਰਿਹਾ ਅਤੇ ਪੰਜਾਬ ਦੀ ਧਰਤੀ ਦਾ ਜਾਇਆ ਇਹ ਖਾਲਸਾ ਪ੍ਰੋਫੈਸਰ ਪੂਰਨ ਸਿੰਘ ਦੇਖਦੇ ਨੇ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ 'ਤੇ ਉਲਾਰ ਕੇ। ਭਾਈ ਹਰਦੀਪ ਸਿੰਘ ਨਿੱਜਰ ਉਹ ਗੁਰੂ ਕਾ ਖਾਲਸਾ। ਅੱਜ ਜਦੋਂ ਅਸੀਂ 15 ਜੂਨ ਨੂੰ ਗੱਲ ਕਰ ਰਹੇ ਹਾਂ, ਅੱਜ ਤੋਂ ਠੀਕ 2 ਵਰ੍ਹੇ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦੀ UK ਦੇ ਬਰਮਿੰਘਮ ਸ਼ਹਿਰ ਦੇ ਵਿੱਚ ਸ਼ਹਾਦਤ ਹੁੰਦੀ ਹੈ। ਉਹੀ ਮਿੱਟੀ ਖਾਲਸੇ ਦੀ ਧਰਤੀ ਦੀ, ਉਹੀ ਮਿੱਟੀ ਜਿਸ 'ਚੋਂ ਖਾਲਸੇ ਦੀ ਚਮੜੀ ਦੇ ਵਿੱਚ ਖੌਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਉਹਨਾਂ ਦੀ ਸ਼ਹਾਦਤ, ਉਹ ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਦੇ ਪਿਤਾ ਭਾਈ ਕੁਲਵੰਤ ਸਿੰਘ ਖੁਖਰਾਣਾ, ਉਹ ਵੀ ਸ਼ਹੀਦ ਨੇ। ਔਰ ਉਸੇ ਰਸਤੇ 'ਤੇ ਤੁਰਦਿਆਂ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਸਰਬੰਸਦਾਨੀ ਲਕਬ ਇਹ ਇਸਤੇਮਾਲ ਕਰਦੇ ਹਾਂ, ਫਿਰ ਅੱਜ ਦੇ ਸੰਘਰਸ਼ ਦੇ ਵਿੱਚ ਵੀ ਵੀਰ ਮਨਿੰਦਰ ਸਿੰਘ ਨੇ ਠੀਕ ਕਿਹਾ ਕਿ ਇੱਕ ਦੁਨਿਆਵੀ ਅੱਖ ਹੈ, ਉਹਨਾਂ ਦੇ ਲਈ ਕੀ ਹਾਸਲ ਹੋਇਆ ਕੀ ਨਹੀਂ। 12-14 ਜ਼ਿਲ੍ਹਿਆਂ ਦਾ ਇੱਕ ਮਲਕੀਅਤ ਵਾਲਾ ਇਹ ਠੀਕ ਹੈ ਕਿ ਸਾਡੀ ਸਟਰਗਲ ਅੱਜ ਉਸ ਖਿੱਤੇ ਦੇ ਅੰਦਰ ਖਾਲਿਸਤਾਨ ਮੁਲਕ ਸਿਰਜਣ ਦੀ ਹੈ, ਦਰਿਆਏ ਜਮਨਾ ਤੋਂ ਵਾਹਗਾ ਤੱਕ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ ਅਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ 'ਤੇ ਪੂਰਾ ਕੰਟਰੋਲ ਹੋਵੇ। ਜਿਹੜੇ ਮੁੱਢਲੇ ਲਫ਼ਜ਼ ਨੇ ਖਾਲਿਸਤਾਨ ਦੇ ਐਲਾਨਨਾਮੇ ਦੇ, ਜਿਹੜਾ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਤੋਂ ਐਲਾਨਿਆ। ਸਾਡੇ ਸਾਹਮਣੇ 20ਵੀਂ ਸਦੀ ਦੇ ਮਹਾਨ ਯੋਧੇ, ਜੇ ਅਸੀਂ 13 ਅਪ੍ਰੈਲ 1978 ਨੂੰ ਕੱਟ ਆਫ ਡੇਟ ਮੰਨੀਏ, ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਵਾਲੇ, ਇਹ ਜਦੋਂ ਜੰਗਾਂ ਹੁੰਦੀਆਂ ਨੇ, ਜਿਵੇਂ ਮਿਲਾਨ ਕੁੰਦਰਾ ਨੇ ਕਿਹਾ, ਇੰਡੀਅਨ ਸਿਸਟਮ ਨੇ ਪਹਿਲੇ ਦਿਨ ਤੋਂ 1947 ਤੋਂ ਹੀ, ਤੁਸੀਂ ਸਾਚੀ ਸਾਖੀ ਪੜ੍ਹੋ ਜਿਹੜੇ ਥੋੜ੍ਹਾ ਬਹੁਤ ਤਾਰੀਖ ਦਾ ਸ਼ੌਕ ਰੱਖਦੇ ਨੇ, ਕਿ 10 ਅਕਤੂਬਰ 1947 ਨੂੰ ਇਹ ਸਰਕੂਲਰ ਜਾਰੀ ਹੋ ਜਾਂਦੇ। ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਹੈ। 29 ਜ਼ਿਲ੍ਹੇ 47 ਤੋਂ ਪਹਿਲੇ ਪੰਜਾਬ ਦੇ ਸਨ। ਪਾਰਟੀਸ਼ਨ 'ਚ 16 ਜ਼ਿਲ੍ਹੇ ਲਹਿੰਦੇ ਪੰਜਾਬ ਨੂੰ ਮਿਲੇ, 13 ਜ਼ਿਲ੍ਹੇ ਇੱਧਰਲੇ ਪੰਜਾਬ ਦੇ ਸਨ। ਸਰ ਕਪੂਰ ਸਿੰਘ ਜਿਹੜੇ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ ਉਸ ਜ਼ਮਾਨੇ 'ਚ, ਕਾਂਗੜਾ ਜ਼ਿਲ੍ਹਾ, ਕੁੱਲੂ, ਲਾਹੌਲ, ਸਪੀਤੀ, ਹੁਣ ਤਾਂ
ਹਿਮਾਚਲ 'ਚ 6 ਜ਼ਿਲ੍ਹੇ ਉਹਦੇ 'ਚੋਂ ਬਣਾ ਦਿੱਤੇ ਨੇ ਉਹਨਾਂ ਨੇ। ਇਹ ਸਾਰਾ ਰੋਹਤਾਂਗ ਪਾਸ ਤੱਕ ਚਾਈਨਾ ਨਾਲ ਬਾਰਡਰ ਲੱਗਦਾ ਸੀ, ਇੰਨਾ ਵੱਡਾ ਕਾਂਗੜਾ ਜ਼ਿਲ੍ਹਾ ਸੀ। ਔਰ 10 ਅਕਤੂਬਰ 1947 ਦਾ ਸਰਕੂਲਰ ਜਦੋਂ ਡਿਪਟੀ ਕਮਿਸ਼ਨਰ ਸਰਦਾਰ ਕਪੂਰ ਸਿੰਘ ਦੇ ਸਾਹਮਣੇ ਆਉਂਦਾ ਤੇ ਉਸ ਦੇ ਉੱਤੇ ਲਫ਼ਜ਼ ਨੇ ਸਿੱਖਸ ਆਰ ਏ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਇਹ ਜਰਾਇਮ ਪੇਸ਼ਾ ਕਬੀਲਾ ਹੈ ਤੇ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਵੱਡਾ ਖਤਰਾ ਹੈ। ਇੱਥੋਂ ਸਾਡਾ ਪਾਠ ਸ਼ੁਰੂ ਹੋ ਜਾਂਦਾ ਹੈ। ਵੈਸੇ ਸਿਧਾਂਤਕ ਤੌਰ 'ਤੇ ਤਾਂ ਲੜਾਈ, ਜਿਵੇਂ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ 1984 ਨੂੰ ਲਿਖੀ ਆਪਣੀ ਨਜ਼ਮ ਨਵਾਂ ਘੱਲੂਘਾਰਾ 'ਚ ਕਹੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਇਹ ਵੈਰ ਉਦਣ ਹੀ ਸ਼ੁਰੂ ਹੋ ਗਿਆ ਸੀ ਬ੍ਰਾਹਮਣਵਾਦ, ਜਿਹਨੂੰ ਅੱਜ ਹਿੰਦੂਤਵਾ ਕਹਿੰਦੇ ਨੇ, ਉਸ ਆਈਡੀਓਲੋਜੀ ਦਾ। ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਪਾਂਧੇ ਦਾ ਹੱਥ ਫੜ ਕੇ ਕਿਹਾ ਸੀ ਕਿ ਇਹ ਜਨੇਊ ਨਹੀਂ ਮੈਂ ਪਾਉਣਾ, ਕਿਉਂਕਿ ਇਹ ਜਿਹੜਾ ਤੂੰ ਰਿਪਰੈਜ਼ੈਂਟੇਟਿਵ ਹੈ ਇਹ ਸਾਰੇ ਜਨੇਊ ਵਾਲਿਆਂ ਦਾ, ਨਾ ਤੇਰੇ 'ਚ ਦਇਆ, ਨਾ ਧਰਮ ਹੈ, ਨਾ ਜਾਤ ਹੈ, ਨਾ ਸੱਤ ਹੈ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕੱਤ, ਤੇਰੇ ਪੱਲੇ ਕੁਛ ਨਹੀਂ ਹੈ। ਔਰ ਫਿਰ 10 ਪਾਤਸ਼ਾਹੀਆਂ ਦਾ ਜੀਵਨ, ਔਰ ਉਸ ਤੋਂ ਬਾਅਦ ਤੁਸੀਂ ਚੰਦੂ, ਗੰਗੂ, ਲੱਖੂ, ਜੱਸੂ, ਜਿੰਨੇ ਮਰਜ਼ੀ, ਇੰਦਰਾ ਗਾਂਧੀ, ਨਰਿੰਦਰ ਮੋਦੀ ਤੱਕ ਸਾਰੇ ਗਿਣ ਲਓ, ਇਹ ਉਹੀ 5 ਸਦੀਆਂ ਦੇ ਵੈਰ ਦੀ ਕੰਟੀਨਿਊਟੀ ਹੈ। ਪਰ ਇਹਨਾਂ 5 ਸਦੀਆਂ 'ਚ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ ਆਈ। 22 ਧਾਰ ਦੇ ਪਹਾੜੀ ਰਾਜੇ ਸੈਮਾਈ ਆਟੋਨੋਮਸ ਸਨ। ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਤੇ ਲਗਭਗ 11 ਜੰਗਾਂ ਐਕਸਕਲੂਸਿਵਲੀ 22 ਧਾਰ ਦੇ ਪਹਾੜੀ ਰਾਜਿਆਂ ਨਾਲ ਨੇ। ਤੁਸੀਂ ਜ਼ਫਰਨਾਮੇ ਦੀ ਇਬਾਰਤ ਪੜ੍ਹੋ, ਔਰ ਔਰੰਗਜ਼ੇਬ ਨੂੰ 10ਵੇਂ ਪਾਤਸ਼ਾਹ ਕਹਿੰਦੇ ਨੇ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ, ਪਰ ਤੂੰ ਇਹਨਾਂ ਬੁੱਤਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ 'ਤੇ ਅਨੰਦਪੁਰ ਦੇ ਉੱਤੇ ਫੌਜ ਚੜਾਈ ਹੈ। ਸੋ ਸਿਧਾਂਤਕ ਗੱਲ ਦੀ ਜੇ ਸਮਝ ਆਏਗੀ, ਕਿਉਂਕਿ ਖਾਲਸਾ ਜਿਸ ਵਿਚਾਰਧਾਰਾ ਨੂੰ ਲੈ ਕੇ ਕੁੱਲ ਇਨਸਾਨੀਅਤ ਦੇ ਲਈ, ਔਰ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 'ਚ ਉਹ ਸਾਰੇ ਬੀਜ ਰੂਪ ਦੇ ਵਿੱਚ ਉਹ ਸਿਸਟਮ ਮੌਜੂਦ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਫਰਮਾਉਂਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਤੇ 10ਵੇਂ ਪਾਤਸ਼ਾਹ ਨੇ ਫਰਮਾਉਂਦੇ ਨੇ, ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ को सरदार बनाऊं, तबै गोविंद सिंह नाम कहूँ। इन गरीब सिखन को देऊं पातशाही, ये याद रखें हमारी गुरियाई। ये है रेवोल्यूशन फ्रॉम द ग्राउंड, जिथे बदल दिता जाता है। तो ब्राह्मण ਨੂੰ ਕਿਵੇਂ ਬ੍ਰਾਹਮਣਵਾਦ ਕਿੱਡਾ ਵੱਡਾ ਖਤਰਾ ਹੈ ਸਿੱਖੀ ਲਈ। ਅਸੀਂ ਜਦੋਂ 10ਵੇਂ ਪਾਤਸ਼ਾਹ ਦੀ ਬਾਣੀ ਵੱਲ ਨਜ਼ਰ ਮਾਰਦੇ ਹਾਂ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਸਿੱਖੀ ਨੂੰ ਕਾਜ਼ੀ ਤੋਂ ਖਤਰਾ ਹੈ, ਪ੍ਰੀਸ ਤੋਂ ਖਤਰਾ ਹੈ, ਮੁੱਲਾਂ ਤੋਂ ਖਤਰਾ ਹੈ, ਰਬਾਈ ਤੋਂ ਖਤਰਾ ਹੈ, ਬੁੱਧਿਸਟ ਮੰਕ ਤੋਂ ਖਤਰਾ ਹੈ। ਵਿਪਰ, ਉਹੀ ਵਿਪਰ ਜਿਹੜਾ ਅੱਜ ਸਿੱਖੀ ਦੇ ਵੈਰ ਹੈ, ਕਿਉਂਕਿ ਵਿਪਰਵਾਦ ਇਨਸਾਨੀ ਨਾ ਬਰਾਬਰੀ 'ਚ ਯਕੀਨ ਰੱਖਦਾ ਹੈ। ਇਹਨਾਂ ਮੁਲਕਾਂ ਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ। ਆਲ ਮੈਨ ਆਰ ਬੋਰਨ ਇਕੁਅਲ, ਇਹ ਪਹਿਲੇ ਮੁੱਢਲੇ ਲਫ਼ਜ਼ ਨੇ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ। ਅਤੇ ਬ੍ਰਾਹਮਣਵਾਦ ਦਾ ਬੇਸ ਹੈ ਆਲ ਮੈਨ ਆਰ ਬੋਰਨ ਅਨਈਕੁਅਲ। ਔਰ ਤੁਸੀਂ ਅੱਜ ਕਨਸਟੀਟਿਊਸ਼ਨ ਜਾਂ ਦੂਸਰਾ ਜੋ ਮਰਜ਼ੀ ਡਰਾਮੇਬਾਜ਼ੀਆਂ ਇਹਨਾਂ ਦੀਆਂ ਦੇਖੋ, ਹਰ ਇੱਕ 'ਚੋਂ ਬ੍ਰਾਹਮਣਵਾਦ ਦੀ ਨਫ਼ਰਤ। ਔਰ ਇਕੱਲੀ ਲੜਾਈ ਉੱਥੋਂ ਤੱਕ ਨਹੀਂ, ਉਹਨਾਂ ਨੇ ਦੇਖਿਆ ਕਿ ਡਾਇਸਪੋਰਾ ਸਿੱਖ ਅਲਟੀਮੇਟਲੀ ਟਰੂ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਇੱਕ ਆਵਾਜ਼ ਹੈ, ਇੱਕ ਸਟਰੈਂਥ ਬਣ ਰਿਹਾ ਹੈ। ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਹਿੱਸਾ ਉਹ ਕਿਵੇਂ ਉਹਨਾਂ ਨੇ ਉਹਨੂੰ ਐਡਵਾਂਸ ਕੀਤਾ। ਉਹਨਾਂ ਨੇ 6 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ। 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਯੂਕੇ 'ਚ ਸ਼ਹੀਦ ਕੀਤਾ। ਔਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ। ਇਹ ਉਹ ਮੁਕਾਮ ਹੈ, ਮੈਂ ਸਮਝਦਾ ਕਿ ਅਕਸਰ ਜਦੋਂ ਫੈਜ਼ ਅਹਿਮਦ ਫੈਜ਼ ਵਰਗੇ ਬਹੁਤ ਵੱਡੇ ਸ਼ਾਇਰ, ਗਾਲਿਬ ਤੋਂ ਬਾਅਦ ਉਰਦੂ ਪੋਇਟਰੀ ਦਾ ਬਹੁਤ ਵੱਡਾ ਸ਼ਾਇਰ ਹੈ, ਉਹਨੇ ਇੱਕ ਤਾਂ ਕਿਹਾ ਕਿ ਜਿਸ ਧਜ ਸੇ ਕੋਈ ਮਕਤਲ में गया वो शान सलामत रहती है, इस जाँ की तो कोई बात नहीं, ये जाँ तो आनी जानी है। किस शान ਦੇ ਨਾਲ ਤੁਸੀਂ ਮਕਤਲ, ਜਿੱਥੇ ਤੁਹਾਨੂੰ ਸ਼ਹੀਦ ਕੀਤਾ ਜਾਣਾ। ਹਰਦੀਪ ਸਿੰਘ ਨਿੱਜਰ ਹਮੇਸ਼ਾ, ਇਹ ਉਹਨਾਂ ਦੀਆਂ ਵੀਡੀਓ ਕਲਿੱਪਸ ਵੀ ਜਿਹੜੀਆਂ ਸਭ ਨੇ ਦੇਖੀਆਂ ਨੇ,
ਕਿ ਕਿਵੇਂ ਉਹ ਸ਼ਹੀਦੀ ਮੰਗਦੇ ਸੀ, ਲੋਚਦੇ ਸੀ ਕਿ ਭਾਈ ਸਾਡੇ ਸਾਥੀ ਸਿੰਘ ਜਿਹੜੇ ਚੱਲੇ ਜਿਸ ਸੰਘਰਸ਼ ਦੇ ਉਹ ਨੇ, ਔਰ ਉਹਨਾਂ ਨੇ ਗੁਰੂ ਤੋਂ ਜੋਦੜੀਆਂ ਕਰਕੇ ਅਰਦਾਸਾਂ ਕਰਕੇ ਸ਼ਹਾਦਤ ਲਈ। ਔਰ ਮੈਂ ਸਮਝਦਾ ਇਹ ਕੁਛ ਇਵੈਂਟਸ ਗੇਮ ਚੇਂਜਰ ਹੁੰਦੀਆਂ। ਭਾਈ ਮਨੀ ਸਿੰਘ ਦੀ ਸ਼ਹਾਦਤ ਹੋਈ, ਪਹਿਲੀ ਵਾਰ ਸਿੱਖ ਲਾਹੌਰ ਡੱਬੀ ਬਾਜ਼ਾਰ ਰਾਹੀਂ ਐਂਟਰ ਕੀਤੇ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਤੁਸੀਂ ਇਹ ਸੁਣਿਆ ਕਿ ਛੋਟੇ ਘੱਲੂਘਾਰੇ ਤੋਂ ਬਾਅਦ ਅਸੀਂ ਕਿਵੇਂ 12 ਮਿਸਲਾਂ ਨੂੰ ਹੋਰ ਮਜ਼ਬੂਤ ਕੀਤਾ, ਅਤੇ ਵੱਡਾ ਘੱਲੂਘਾਰਾ ਵਾਪਰਨ ਦੇ 6 ਮਹੀਨੇ ਦੇ ਵਿੱਚ ਲਾਹੌਰ ਦੇ ਉੱਤੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਖਾਲਸਾਈ ਝੰਡਾ ਚਲਾਉਂਦੇ ਨੇ, ਅਤੇ ਅਬਦਾਲੀ ਦੇ ਰਿਪਰੈਜ਼ੈਂਟੇਟਿਵ ਅਬਦਾਲੀ ਨੂੰ ਸੁਨੇਹਾ ਘੱਲਦੇ ਨੇ ਕਿ ਮੁਲਕੇ ਅਹਿਮਦ ਗ੍ਰਿਫਤੇ ਜੱਸਾ ਕਲਾਲ। ਉਹਨਾਂ ਦੇ ਅੰਦਰੋਂ ਹੇਟਰਡ ਨਜ਼ਰ ਆ ਰਹੀ ਹੈ ਵੀ ਇਹ ਕਲਾਲ, ਇਹ ਡਿਸਟਿਲਰਸ ਆਫ ਦਾ ਵਾਈਨ ਟਰਾਈਬ ਵਾਲਾ, ਇਹ ਅਹਿਮਦ ਦਾ ਮੁਲਕੇ ਅਹਿਮਦ ਗ੍ਰਿਫਤੇ ਜੱਸਾ ਕਲਾਲ ਆ। ਜੱਸਾ ਸਿੰਘ ਆਹਲੂਵਾਲੀਆ ਇਸ ਮੁਲਕ ਦੇ ਉੱਤੇ ਕਬਜ਼ਾ ਕਰਕੇ ਬੈਠਾ। ਉਹੀ ਸੁਲਤਾਨੁਲ ਕੌਮ ਦੀ ਅਗਵਾਈ 'ਚ 1783 ਦੇ ਵਿੱਚ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਵੀ, ਜਿੱਥੇ 30,000 ਖਾਲਸਾ ਫੌਜ 30,000 'ਤੇ ਮੁਕਾਮ ਕਰਦੀ ਹੈ, ਜੱਸਾ ਸਿੰਘ ਰਾਮਗੜ੍ਹੀ ਹੈ, ਸਰਦਾਰ ਚੜ੍ਹਤ ਸਿੰਘ, ਸਰਦਾਰ ਬਘੇਲ ਸਿੰਘ, ਵੱਡੇ ਵੱਡੇ ਸਿੱਖ ਜਰਨੈਲ, ਔਰ ਇਹ ਉਸ ਧਰਤੀ ਦੇ ਉੱਤੇ ਖਮੀਰ ਬਦਲ ਦਿੱਤਾ ਜਾਂਦਾ ਹੈ। ਬੁੱਲੇ ਸ਼ਾਹ ਵਰਗੇ ਕਹਿਣ 'ਤੇ ਮਜਬੂਰ ਹੁੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਅਸੀਂ ਪਹਿਲਾਂ ਵੀ ਇਤਿਹਾਸ ਬਦਲਿਆ। ਇਤਿਹਾਸ ਖਾਲਸੇ ਦੀ ਇੰਤਜ਼ਾਰ 'ਚ ਹੁੰਦਾ ਕਿ ਖਾਲਸੇ ਨੇ ਕਿਹੜੀ ਟਰਨ ਦੇਣੀ ਹੈ। 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਸਾਡੇ ਜਰਨੈਲਾਂ ਨੇ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ, ਕੁਝ ਦਰਜਨ ਸਾਥੀ ਸਿੰਘਾਂ ਨੇ ਇਤਿਹਾਸ ਦੀ ਮੁਹਾਰ ਮੋੜ ਕੇ ਰੱਖ ਦਿੱਤੀ। ਦੁਸ਼ਮਣ ਦਾ ਜਰਨੈਲ ਇਹ ਕਹਿਣ 'ਤੇ ਮਜਬੂਰ ਹੋਇਆ, ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਅੱਜ 41 ਸਾਲਾਂ ਦੇ ਸਫ਼ਰ ਤੋਂ ਬਾਅਦ ਸਾਡੀ ਮੰਜ਼ਿਲ ਬਹੁਤੀ ਦੂਰ ਨਹੀਂ ਹੈ। ਪਰ ਜਿਵੇਂ ਵੀਰ ਮਨਿੰਦਰ ਸਿੰਘ ਹੋਰਾਂ ਨੇ ਯਾਦ ਦਹਾਨੀ ਕਰਵਾਈ, ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜਦੋਂ ਇਸ ਸਾਰੇ ਵਰਤਾਰੇ ਨੂੰ ਬਿਆਨਦੇ ਨੇ ਤੇ ਉਹਨਾਂ ਦੀ ਇੱਕ ਨਜ਼ਮ ਉਹਦਾ ਅਖੀਰਲਾ ਪੈਰਾਗ੍ਰਾਫ 'ਚੋਂ ਕਹਿੰਦੇ ਨੇ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ 'ਤੇ ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸਾਡਾ ਈਮਾਨ, ਸਾਡਾ ਫੇਥ, ਸਾਡਾ ਗੁਰੂ 'ਤੇ ਭਰੋਸਾ। ਸਰ ਕਪੂਰ ਸਿੰਘ ਅਕਸਰ ਜਦੋਂ ਉਦਾਸ ਵੀ ਹੁੰਦੇ ਸੀ ਫਿਰ ਇਹ ਕਹਿੰਦੇ ਸੀ ਨਹੀਂ, ਇਹ ਪੰਥ ਦੇ ਨਾਲ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਅੱਜ ਵੀ ਸਾਡੇ ਸਾਹਮਣੇ ਬਹੁਤ ਚੈਲੰਜਸ ਨੇ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂਤਵਾ ਬ੍ਰਾਹਮਣਵਾਦ ਵਾਲਿਆਂ ਨੇ ਟੋਟਲ ਵਾਰ, ਜਿਸ ਵਿੱਚ ਫਿਜ਼ੀਕਲ, ਮੈਂਟਲ, ਹਿਸਟੋਰੀਕਲ, ਸਟੈਟਿਸਟੀਕਲ, ਇਕਨੋਮੀਕਲ, ਕਲਚਰਲ, ਆ ਸਾਰੇ ਜਿਹੜੇ ਨੇ ਉਹਨਾਂ ਨੇ ਹਥਿਆਰ ਝੋਕੇ ਹੋਏ ਨੇ। ਪਰ ਇੱਧਰ ਵੀ ਗੁਰੂ ਕਾ ਖਾਲਸਾ ਹੈ, ਗੁਰੂ ਦਾ ਇਸ ਖਾਲਸੇ ਦੇ ਸਿਰ 'ਤੇ ਹੱਥ ਹੈ। 10ਵੇਂ ਪਾਤਸ਼ਾਹ ਖਾਲਸਾ ਪੰਥ 'ਚ ਨੇ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੰਦੇਰੋ। ਸਾਡਾ ਫੇਥ ਕਾਇਮ ਰਹਿਣਾ ਚਾਹੀਦਾ ਹੈ। ਅਲਟੀਮੇਟਲੀ ਸ਼ਹੀਦਾਂ ਦਾ ਡੁੱਲਿਆ ਖੂਨ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है। भाई हरदीप सिंह निज्जर ਦੀ ਜ਼ਿੰਦਗੀ, ਉਹਨਾਂ ਦੀ ਹਯਾਤੀ ਵੀ ਰੋਲ ਮਾਡਲ ਸੀ, ਉਹਨਾਂ ਦੀ ਸ਼ਹਾਦਤ ਵੀ ਰੋਲ ਮਾਡਲ ਹੈ, ਜਿਹਨੇ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦਾ ਇਸ਼ੂ ਫਰੰਟ ਸਕਰੀਨ ਦੇ ਉੱਤੇ ਲੈ ਆਂਦਾ ਹੈ, ਜਿਸ ਨੇ ਇੰਡੀਆ ਨੂੰ ਐਜ਼ ਏ ਰੋਗ ਸਟੇਟ ਐਕਸਪੋਜ਼ ਕੀਤਾ ਹੈ। ਅੱਜ ਇੰਡੀਅਨ ਸਿਸਟਮ ਖਾਲਸੇ ਦੇ ਸਾਹਮਣੇ, ਜਿਨ੍ਹਾਂ ਨੂੰ ਕਦੇ 2% ਕਹਿੰਦੇ ਸੀ, ਅੱਜ ਉਹ ਕੰਬ ਰਿਹਾ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਕਿਵੇਂ ਇਸ ਨੂੰ ਹੈਂਡਲ ਕਰਨਾ ਹੈ। ਸਾਡਾ ਇਹ ਠੀਕ ਹੈ, ਪੋਲੀਟੀਕਲ ਲੌਬੀ, ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਦੇ ਨਾਲ ਜ਼ਰੂਰੀ ਹੈ, ਪਰ ਸਾਡਾ ਫੇਥ ਗੁਰੂ 'ਤੇ ਆਪਣੀ ਲੜਾਈ ਸਾਨੂੰ ਖੁਦ ਲੜਨੀ ਪੈਣੀ ਹੈ। ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਆਪਣੀ ਸਟ੍ਰੈਟੇਜਾਈਜ਼। ਮੈਂ ਕਨਕਲੂਡਿੰਗ ਦੇ ਵਿੱਚ ਇਹ ਜ਼ਰੂਰ
ਬੇਨਤੀ ਕਰਦੇ ਕਿ ਦੇਖੋ, ਹਰ ਧਰਮ ਦੇ ਵਿੱਚ, ਹਰ ਤਹਿਜ਼ੀਬ ਦੇ ਵਿੱਚ ਕੁਝ ਇਸ਼ੂ ਹੁੰਦੇ ਨੇ ਜਿਹੜੇ ਇੱਕ ਦੂਸਰੇ ਦੇ ਨਾਲ ਮਤਭੇਦ ਵਾਲੇ ਹੁੰਦੇ ਨੇ, ਪਰ ਜਦੋਂ ਤੁਸੀਂ ਆਪਣੇ ਔਨਰ ਦੀ ਲੜਾਈ, ਆਪਣੀ ਹੋਂਦ ਦੀ ਲੜਾਈ, ਆਪਣੀ ਕੌਮੀ ਮੈਸੇਜ ਦੀ ਲੜਾਈ ਨੂੰ ਅੱਗੇ ਤੋਰਦੇ ਹੋ, ਫਿਰ ਉਹਨਾਂ ਨੂੰ ਤੁਸੀਂ ਬੈਕ ਬਰਨਰ 'ਤੇ ਰੱਖ ਦਿੰਦੇ ਹੋ। ਫਿਰ ਤੁਸੀਂ ਉਹ ਮੈਟਰ ਨਹੀਂ ਕਰਦੇ ਕਿ ਮਰਿਆਦਾ ਜਾਂ ਦੂਸਰਾ ਕੋਈ ਹੋਰ ਇਸ਼ੂ। ਸੋਸ਼ਲ ਮੀਡੀਆ ਇੱਕ ਬੜਾ ਡਿਵਾਈਸਿਵ ਫੈਕਟਰ ਬਣ ਗਿਆ ਹੈ, ਉਸ 'ਚ ਜਾਣਕਾਰੀ ਵੀ ਹੈ, ਮਿਸ ਇਨਫੋਰਮੇਸ਼ਨ ਜ਼ਿਆਦਾ ਹੈ। ਇਸ ਵੇਲੇ ਸਾਡਾ ਫੋਕਸ ਲੂਜ਼ ਨਹੀਂ ਹੋਣਾ ਚਾਹੀਦਾ। ਸਾਡਾ ਫੋਕਸ ਜਿੱਥੇ ਗੁਰੂ ਪਿਆਰੇ ਦੇ ਨਾਲ, ਜਿਵੇਂ ਅੰਮ੍ਰਿਤ ਦੀ ਦਾਤ, ਗੁਰੂ ਦੇ ਰਸਤੇ 'ਤੇ ਤੁਰਨਾ, ਇਹ ਸਾਡਾ ਮੂਲ ਹੈ, ਇਹ ਸਾਡਾ ਇਹਦੇ ਆਧਾਰ ਹੈ, ਇਸ ਦੇ ਉੱਤੇ ਹੀ ਸਾਰਾ ਸਾਡਾ ਕੇਸ ਖੜ੍ਹਾ ਹੈ। ਪਰ ਪੋਲੀਟੀਕਲੀ ਖਾਲਿਸਤਾਨ ਦੇ ਕਾਨਸੈਪਟ ਦੇ ਨਾਲ ਕੋਈ ਸਮਝੌਤਾ ਨਹੀਂ ਹੈ। ਜਿਹੜੀਆਂ ਤਾਕਤਾਂ ਸਾਨੂੰ ਇਸ ਤੋਂ ਡਿੱਗਣਾ ਚਾਹੁੰਦੀਆਂ ਨੇ, ਉਹ ਵੱਖੋ ਵੱਖਰੀਆਂ ਦਲੀਲਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਕੋਈ ਵਜ਼ਨ ਨਹੀਂ ਹੁੰਦਾ, ਤੁਹਾਨੂੰ ਉਲਝਾਉਣਾ ਚਾਹੁੰਦੀਆਂ ਨੇ। ਪਰ ਸਾਨੂੰ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ ਇਸ ਦੇ ਉੱਤੇ ਅਮੰਨਾ ਹੋਣੀ ਚਾਹੀਦੀ ਹੈ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੈ ਮੀਤੈ। ਸਟ੍ਰੈਟਜੀ, ਵਿਉਂਤਬੰਦੀ, ਢੰਗ ਤਰੀਕੇ, ਇਸ ਦੇ ਵਿੱਚ ਮਤਭੇਦ ਹੋ ਸਕਦੇ ਨੇ, ਪਰ ਅਲਟੀਮੇਟ ਸਾਡੀ ਮੰਜ਼ਿਲ ਖਾਲਿਸਤਾਨ ਹੈ। ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਸ ਦੀ ਕਾਇਮੀ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ 'ਤੇ ਭੰਨੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਅੱਜ ਵੀ ਜੇਲ੍ਹ 'ਚ ਬੈਠੇ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਦਰਜਨਾਂ ਹੋਰ ਸਿੰਘ, ਜਿਹੜੇ 30-30, 35-35 ਸਾਲ ਤੋਂ, ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਇਸ ਰਾਹ ਦੇ ਉੱਤੇ ਕੁਰਬਾਨ ਕੀਤੀਆਂ ਨੇ, ਉਹਨਾਂ ਦਾ ਜੋ ਅਲਟੀਮੇਟ ਆਸ਼ਾ ਹੈ, ਉਦੇਸ਼ ਹੈ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।